ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਸੂਤਰ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 8 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਕਿ ਜਿਸ ਤਰ੍ਹਾਂ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਵੀ ਜਾਪਾਨ ਦੇ ਵਿੱਚ 7.5 ਮੈਗਨੀਟਿਊਡ ਦਾ ਜਿਹੜਾ ਭੂਚਾਲ ਆ ਉਹ ਆਇਆ, ਜਿਹਦੇ ਨਾਲ ਕਹਿੰਦੇ ਵੀ 23 ਲੋਕਾਂ ਦੇ ਸੱਟਾਂ ਲੱਗੀਆਂ ਹੈਗੀਆਂ। 2 ਫੁੱਟ ਤੱਕ ਜਿਹੜੀ ਆ ਸੁਨਾਮੀ ਵੀ ਆਈ ਹੈਗੀ ਆ। ਸੋ ਲੱਕਲੀ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਨਹੀਂ ਹੋਇਆ। ਇਹ ਪੈਸੀਫਿਕ ਓਸ਼ਨ ਦੇ ਵਿੱਚ, ਜੋ ਕਿ 80 ਕਿਲੋਮੀਟਰ ਆਫ ਦਾ ਕੋਸਟ ਆਫ ਓਮੋਰੀ ਆ, ਉੱਥੇ ਇਹ ਭੂਚਾਲ ਆਇਆ ਸੀ। ਅਗਲੀ ਗੱਲ ਕਰਦੇ ਜਾਈਏ। ਅੱਜ ਰਾਸ਼ਟਰਪਤੀ ਟਰੰਪ ਹੋਣਾ ਦੀ ਨਿੱਜੀ ਵਕੀਲ ਰਹੀ ਅਲੀਨਾ ਹਾਬਾ, ਜਿਸ ਨੂੰ ਨਿਊ ਜਰਸੀ ਦੇ ਵਿੱਚ US ਅਟਰਨੀ ਦੇ ਤੌਰ ਦੇ ਉੱਤੇ, ਐਕਟਿੰਗ US ਅਟਰਨੀ ਦੇ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਹੋਣਾ ਨੇ ਲਾਇਆ ਸੀ, ਜਿਨ੍ਹਾਂ ਨੇ ਕ੍ਰਿਮੀਨਲ ਚਾਰਜਿਸ ਜੇਮਸ ਕੌਮੀ ਤੇ ਜਿਹੜੀ ਅਟਰਨੀ ਜਨਰਲ ਨਿਊਯਾਰਕ ਦੀ ਲਟੀਸ਼ਾ ਜੇਮਸ, ਉਹਨਾਂ ਦੇ ਉਲਟ ਲੈ ਕੇ ਆਂਦੇ ਸੀ, ਉਹ ਅੱਜ ਫਾਈਨਲੀ ਰਿਜ਼ਾਈਨ ਕਰ ਗਏ ਹੈਗੇ ਆ। ਇਹਨਾਂ ਦੇ ਉਲਟ ਬੇਸਿਕਲੀ ਜਿਹੜੀ ਜੱਜਮੈਂਟ ਆ ਉਹ ਇਹ ਆਈ ਸੀ, ਵੱਖ-ਵੱਖ ਜਿਹੜੀ ਅਦਾਲਤ ਨੇ ਦੁਆਰਾ, ਫੈਡਰਲ ਅਪੀਲ ਕੋਰਟ ਆ, ਉਹਨਾਂ ਨੇ ਇਹ ਆਖਿਆ ਸੀ ਵੀ ਇਹਨਾਂ ਦੀ ਜਿਹੜੀ ਨੋਮੀਨੇਸ਼ਨ ਆ, ਜਿਸ ਤਰੀਕੇ ਦੇ ਨਾਲ ਇਹਨਾਂ ਦੀ ਨਿਯੁਕਤੀ ਕੀਤੀ ਗਈ ਆ, ਉਹ ਗੈਰ ਸੰਵਿਧਾਨਿਕ ਆ, ਅਨਕੌਂਸਟੀਟਿਊਸ਼ਨਲ ਆ। ਅਟਾਰਨੀ ਜਨਰਲ ਅਮਰੀਕਾ ਦੇ ਪੈਮ ਬੌਂਡੀ, ਉਹਨਾਂ ਨੇ ਕਿਹਾ ਵੀ ਜਿਹੜੀ ਅਲੀਨਾ ਹਾਬਾ ਆ, ਉਹ ਅਜੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਸੀਨੀਅਰ ਐਡਵਾਈਜ਼ਰ ਦੇ ਤੌਰ ਦੇ ਉੱਤੇ ਰਹਿਣਗੇ। ਜਿਹੜੇ ਅਟਰਨੀ ਜਨਰਲ ਹੁੰਦੇ ਨੇ US, ਜਿਹੜੇ ਅਟਰਨੀਜ਼ ਆ, ਉਹਨਾਂ ਨੂੰ ਜਿਹੜੇ ਸੀਨੀਅਰ ਐਡਵਾਈਜ਼ਰ ਦੇ ਤੌਰ ਦੇ ਉੱਤੇ ਹੁਣ ਆਪਣੀਆਂ ਸੇਵਾਵਾਂ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਉਣਗੇ। ਕ੍ਰਿਮੀਨਲ ਜਿਹੜੇ ਚਾਰਜਿਸ ਆ ਜੇਮਸ ਕੌਮੀ ਤੇ ਲਟੀਸ਼ਾ ਜੇਮਸ ਦੇ ਉਲਟ ਜਿਹੜੇ ਲਿਆਂਦੇ ਗਏ ਸੀਗੇ, ਉਹਨਾਂ ਨੂੰ ਡਿਸਕੁਆਲੀਫਾਈ ਇਸੇ ਆਧਾਰ ਦੇ ਉੱਤੇ ਕਰ ਦਿੱਤਾ ਗਿਆ ਸੀਗਾ। ਰਾਸ਼ਟਰਪਤੀ ਟਰੰਪ ਉਹਨਾਂ ਦੇ ਡਿਫੈਂਸ ਲਾਇਰ ਦੇ ਤੌਰ ਦੇ ਉੱਤੇ ਅਲੀਨਾ ਹਾਬਾ, ਉਹ ਫੇਮਸ ਜਿਹੜੇ ਉਹ ਹੋਏ ਸੀਗੇ। 3rd ਸਰਕਟ ਕੋਰਟ ਆਫ ਅਪੀਲ ਨੇ ਜਿਹੜੇ ਡਿਸਟ੍ਰਿਕਟ ਜੱਜ ਦੀ ਰੂਲਿੰਗ ਦਿੱਤੀ ਸੀ, ਉਸ ਨੂੰ ਅਪਹੈਲਡ ਕਰ ਦਿੱਤਾ ਸੀ, ਬਰਕਰਾਰ ਰੱਖਿਆ ਸੀ। ਹਾਬਾ ਤੇ ਜਿਹੜੇ ਅਟਰਨੀ ਜਨਰਲ ਪੈਮ ਬੌਂਡੀ ਆ, ਉਹਨਾਂ ਦੇ ਬਾਰੇ ਜਿਹੜੀ ਐਡਵਾਈਜ਼ਰ ਦੇ ਤੌਰ ਦੇ ਉੱਤੇ ਰਹਿਣ ਦੀ ਗੱਲ ਉਹਨਾਂ ਨੇ ਦੱਸੀ ਹੈਗੀ ਆ। ਜਿਹੜੇ US ਅਟਰਨੀ ਹੈਗੇ ਆ ਡਿਸਟ੍ਰਿਕਟ ਆਫ ਨਿਊ ਜਰਸੀ ਦੇ, ਅਲੀਨਾ ਹਾਬਾ ਨੇ ਆਪਣੀ ਜਿਹੜੀ ਰਿਜ਼ਾਈਨ ਕਰਨ ਵੇਲੇ ਜਿਹੜਾ ਉਹ ਕਿਹਾ, ਕਹਿੰਦੇ ਵੀ 3rd ਕੋਰਟ ਦੀ ਰੂਲਿੰਗ ਦੇ ਆਧਾਰ ਦੇ ਉੱਤੇ ਸਟੇਬਿਲਿਟੀ ਨੂੰ ਪ੍ਰੋਟੈਕਟ ਕਰਦੇ ਹੋਏ ਆਪਣੇ ਆਫਿਸ ਦੀ ਜਿਹੜੀ ਇੰਟੀਗ੍ਰਿਟੀ ਆ, ਉਸ ਨੂੰ ਬਰਕਰਾਰ ਰੱਖਣ ਦੇ ਲਈ, ਜਿਸ ਨੂੰ ਮੈਂ ਕਹਿੰਦੀ ਵੀ ਬਹੁਤ ਪਿਆਰ ਕਰਦੀ ਹਾਂ, ਇਸ ਲਈ ਮੈਂ ਸਟੈਪ ਡਾਊਨ ਕਰਨ ਜਾ ਰਹੀ ਹਾਂ US ਅਟਰਨੀ ਦੇ ਅਹੁਦੇ ਦੇ ਉੱਤੇ। ਕਹਿੰਦੇ ਵੀ ਇਸ ਨੂੰ ਸਰੈਂਡਰ ਦੇ ਤੌਰ ਦੇ ਉੱਤੇ ਨਾ ਜਿਹੜਾ ਉਹ ਦੇਖਿਆ ਜਾਵੇ। ਇਹ ਡਿਸੀਜਨ ਦੇ ਨਾਲ ਜਸਟਿਸ ਡਿਪਾਰਟਮੈਂਟ ਨਾ ਹੀ ਉਹ ਕਮਜ਼ੋਰ ਹੋਊਗਾ ਤੇ ਨਾ ਹੀ ਮੈਂ ਕਮਜ਼ੋਰ ਹੋਊਂਗੀ। ਤੇ ਕਹਿੰਦੇ ਵੀ ਇਹ ਗਲਤੀ ਨਾ ਕਰਿਓ। ਕਹਿੰਦੇ ਵੀ ਨਿਊ ਜਰਸੀ ਤੋਂ ਤੁਸੀਂ ਮੈਨੂੰ ਤਾਂ ਬਾਹਰ ਕੱਢ ਦੂੰਗੇ, ਯੂ ਕੈਨ ਟੇਕ ਦ ਗਰਲ ਆਊਟ ਆਫ ਨਿਊ ਜਰਸੀ ਬਟ ਯੂ ਕੈਨਟ ਟੇਕ ਨਿਊ ਜਰਸੀ ਆਊਟ ਆਫ ਦ ਗਰਲ। ਸੋ ਅਲੀਨਾ ਹਾਬਾ ਬੇਸਿਕਲੀ ਐਕਟਿੰਗ US ਅਟਰਨੀ ਦੇ ਤੌਰ ਦੇ ਉੱਤੇ ਉਹ ਉੱਥੋਂ ਰਿਜ਼ਾਈਨ ਕਰ ਗਏ ਆ, ਪਰ ਸੀਨੀਅਰ ਐਡਵਾਈਜ਼ਰ ਦੇ ਤੌਰ ਦੇ ਉੱਤੇ ਉਹ ਬਰਕਰਾਰ ਜਿਹੜੇ ਉਹ ਰਹਿਣਗੇ। ਸੋ ਟਰੰਪ ਹੋਣਾ ਨੇ ਅਲੀਨਾ ਹਾਬਾ ਦੇ ਰੈਜ਼ਿਗਨੇਸ਼ਨ ਨੂੰ ਕਿਹਾ ਵੀ ਇਹ ਬੜੀ ਸ਼ੇਮ ਆ। ਕਹਿੰਦੇ ਵੀ ਉਹ ਡਿਸਕੁਆਲੀਫਾਈ ਨਹੀਂ ਜਿਹੜੀ ਉਹ ਕੀਤੀ ਗਈ। ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਮੁੜ ਕੇ ਰਾਸ਼ਟਰਪਤੀ ਟਰੰਪ ਇਹਨਾਂ ਨੂੰ ਨੋਮੀਨੇਟ ਜਿਹੜੇ ਉਹ ਕਰ ਸਕਦੇ ਹੈਗੇ ਆ। ਸੋ
ਹੁਣ ਇਹ ਦੇਖਣਾ ਹੋਊਗਾ ਵੀ ਹੁਣ ਇਹਨਾਂ ਦੇ ਅਹੁਦੇ ਤੋਂ ਲਾਂਭੇ ਹੋਣ ਤੋਂ ਬਾਅਦ 'ਚ ਜਿਹੜੇ ਕੇਸ ਨਿਊ ਜਰਸੀ ਦੇ ਵਿੱਚ ਯੂਐਸ ਅਟਾਰਨੀ ਆਫਿਸ ਦੇਖ ਰਿਹਾ ਸੀ, ਉਹ ਕਿਹਨਾਂ ਦੀ ਨਿਗਰਾਨੀ ਹੇਠ ਅੱਗੇ ਚੱਲਣਗੇ ਤੇ ਦੇਖਦੇ ਕੀ ਹੁੰਦਾ ਹੈ। ਉਧਰ ਲਿੰਡਸੀ ਹੈਲੀਗਨ ਜਿਹੜੀ ਦੂਜੇ ਇੱਕ ਲਾਇਰ ਜਿਨ੍ਹਾਂ ਨੂੰ ਟਰੰਪ ਹੁਣਾਂ ਨੇ ਲਾਇਆ ਸੀਗਾ ਅਜਿਹੇ ਹੀ ਕੁਛ ਕੇਸਾਂ ਦੇ ਲਈ, ਉਹ ਹੁਣ ਅੱਗੇ ਕੀ ਫੈਸਲਾ ਜਿਹੜਾ ਉਹ ਲੈਂਦੀ ਆ, ਕਿ ਉਹ ਵੀ ਇਹਨਾਂ ਦੇ ਰਾਹ ਦੇ ਉੱਤੇ ਰਿਜ਼ਾਈਨ ਕਰਨ ਵਾਲੇ ਪਾਸੇ ਜਿਹੜੇ ਉਹ ਕਰਨਗੇ, ਜਾਂ ਫਿਰ ਇਵੈਂਚੁਅਲੀ ਉਹ ਆਪਣੀ ਐਕਟਿੰਗ ਪੋਜੀਸ਼ਨ ਦੇ ਉੱਤੇ ਯੂਐਸ ਅਟਾਰਨੀ ਦੀ ਪੋਜੀਸ਼ਨ ਦੇ ਉੱਤੇ ਬਰਕਰਾਰ ਰਹਿਣਗੇ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ $12 ਬਿਲੀਅਨ ਦਾ ਬੇਲ ਆਊਟ ਪਲਾਨ ਫਾਰਮਰਸ ਦੇ ਲਈ ਜਿਹੜਾ ਆ ਉਹ ਅਨਾਉਂਸ ਕੀਤਾ ਹੈ। ਕਹਿੰਦੇ ਵੀ $11 ਬਿਲੀਅਨ ਵਨ ਟਾਈਮ ਪੇਮੈਂਟ ਜਿਹੜੀ ਕ੍ਰੌਪ ਦੇ ਲਈ ਆ ਉਹ ਫਾਰਮਰਸ ਨੂੰ ਦਿੱਤੀ ਜਾਊਗੀ, ਤੇ ਸਾਰੇ ਦਾ ਸਾਰਾ ਪੈਸਾ ਇਹ ਜੋ ਟੈਰਿਫ ਰੈਵਨਿਊ ਆ ਉਹਦੇ ਵਿੱਚੋਂ ਯੂਜ਼ ਕੀਤਾ ਜਾਊਗਾ। ਇਹ ਉਹਨਾਂ ਨੇ ਕਿਹਾ ਵੀ ਅੱਜ ਮੈਂ ਬਹੁਤ ਖੁਸ਼ ਹੈਗਾ ਆ, ਤੇ ਯੂਨਾਈਟਿਡ ਸਟੇਟਸ ਇੱਕ ਥੋੜਾ ਜਿਹਾ ਪੋਰਸ਼ਨ ਜਿਹੜਾ ਕਿ ਆਪਾਂ ਹੰਡਰਡਸ ਆਫ ਬਿਲੀਅਨਸ ਆਫ ਡਾਲਰ ਰਿਸੀਵ ਕੀਤੇ ਹੈਗੇ ਟੈਰਿਫ ਦੇ ਵਿੱਚ, ਉਸ ਵਿੱਚੋਂ ਇਹ ਪੈਸੇ ਜਿਹੜੇ ਫਾਰਮਰਸ ਨੂੰ ਦੇਣ ਜਾ ਰਿਹਾ ਹੈਗਾ ਆ। ਤੇ ਕਹਿੰਦੇ ਵੀ ਇਹ ਸਾਰੀ ਜਿਹੜੀ ਕ੍ਰੌਪਸ ਦੇ ਲਈ ਆ ਉਹ ਕਵਰ ਕੀਤਾ ਜਾਊਗਾ। ਇਸ ਟਾਈਮ ਦੇ ਉੱਤੇ ਫਾਰਮਰਸ ਨੂੰ ਇਸ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਸੀਗੀ। ਇਹਦੇ ਨਾਲ ਫਾਰਮਰਸ ਨੂੰ ਰਿਲੀਫ ਮਿਲੂਗਾ, ਜਿਹੜੇ ਕਿ ਡਾਇਰੈਕਟਲੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਟ੍ਰੇਡ ਪਾਲਿਸੀਜ਼ ਕਰਕੇ ਹਰਟ ਹੋਏ ਸੀਗੇ, ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ। ਖਾਸ ਕਰਕੇ ਸੋਇਆਬੀਨ ਵਾਲੇ ਜਿਹੜੇ ਫਾਰਮਰਸ ਆ ਉਹ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਸੀ, ਕਿਉਂਕਿ ਚਾਈਨਾ ਨੇ ਬਲੌਕ ਕਰਤਾ ਸੀ ਸੋਇਆਬੀਨ ਖਰੀਦਣਾ। ਹੁਣ ਉਹ ਖਰੀਦ ਰਿਹਾ ਹੈਗੇ ਆ। ਚਾਈਨਾ ਬਿਗੇਸਟ ਬਾਇਰ ਹੈ ਯੂਐਸ ਸੋਇਆਬੀਨ ਦਾ 2024 ਚ $12.64 ਬਿਲੀਅਨ। ਸੋ ਟਰੰਪ ਉਹਨਾਂ ਨੇ ਇਹ ਕਿਹਾ ਵੀ ਚਾਈਨੀਜ਼ ਪ੍ਰੈਜ਼ੀਡੈਂਟ ਜੀ ਜਿਨਪਿੰਗ ਨਾਲ ਮੇਰੀ ਇਸ ਮਾਮਲੇ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਹੋਈ ਸੀ। ਜੀ, ਰਾਸ਼ਟਰਪਤੀ ਟਰੰਪ ਚਾਈਨਾ ਨੂੰ ਐਨਵੀਡੀਆ ਦੇ H200 AI ਚਿਪਸ ਵੇਚ ਸਕਦੇ ਆ। ਹਾਲ ਦੀ ਘੜੀ ਇਹ ਕਹਿ ਕੇ ਰੋਕ ਲਾਈ ਆ ਵੀ ਚਾਈਨਾ ਕਿਤੇ AI ਦੇ ਵਿੱਚ ਅੱਗੇ ਜਿਹੜਾ ਉਹ ਨਾ ਲੰਘ ਜਾਵੇ। ਪਰ ਹੁਣ ਉਹਨਾਂ ਨੇ ਕਿਹਾ ਵੀ ਸਾਨੂੰ ਡਾਲਰ ਦਿਓ, ਸਾਨੂੰ ਕੋਈ ਟੈਨਸ਼ਨ ਨਹੀਂ ਇੰਟੈਲੈਕਚੁਅਲ ਪ੍ਰਾਪਰਟੀ ਜਾਂ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਜੇ ਚਾਈਨਾ ਅੱਗੇ ਜਾਂਦਾ। ਕਹਿੰਦੇ ਵੀ ਜੇ 25% ਇਸ ਸੇਲ ਦੇ ਵਿੱਚੋਂ ਯੂਐਸ ਨੂੰ ਮਿਲਦਾ ਆ, ਤਾਂ ਐਨਵੀਡੀਆ ਵਾਲੇ H200 ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੀਆਂ ਜਿਹੜੀਆਂ ਚਿਪਸ ਆ ਉਹ ਚਾਈਨਾ ਨੂੰ ਵੇਚ ਸਕਦੇ ਹੈਗੇ ਆ। ਸ਼ੀ ਜਿਨਪਿੰਗ ਨੇ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਉਹ ਇਸ ਦੇ ਉੱਤੇ ਉਹਨਾਂ ਨੇ ਪੋਜ਼ਿਟਿਵਲੀ ਰਿਸਪੌਂਡ ਕੀਤਾ ਹੈਗਾ ਆ। ਸੋ ਹਰ ਇੱਕ ਚੀਜ਼ ਜਿਹੜੀ ਉਹ ਵਿਕਣ ਦੇ ਲਈ ਰੈਡੀ ਹੈਗੀ ਆ। ਸੋ ਜੇ ਅਮਰੀਕਾ ਨੂੰ ਕਹਿੰਦੇ ਆ ਵੀ ਤੁਸੀਂ ਘੱਟ ਇਸ ਦੇ ਵਿੱਚ ਦਿੰਦੇ ਆ, ਤਾਂ ਉਹ ਇਸ ਤਰੀਕੇ ਦੇ ਨਾਲ ਆ। ਅਜੇ ਹਰਜੋਤ ਸਿੰਘ ਜੀ, ਨੈਸ਼ਨਲ ਸਿਕਿਉਰਿਟੀ ਜਿਹੜਾ ਇਹਨਾਂ ਨੇ ਨਵਾਂ ਏਜੰਡਾ ਪੇਸ਼ ਕੀਤਾ, ਉਹਦੇ ਵਿੱਚ ਚਾਈਨਾ ਨੂੰ ਮੁੱਖ ਤੌਰ ਦੇ ਉੱਤੇ ਆਪਣਾ ਐਨਮੀ ਜਾਂ ਸਟ੍ਰੈਟੇਜਿਕ ਕਹਿ ਲਓ ਵੀ ਫੋ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਆ। ਹੁਣ ਅਪਰੂਵਡ ਕਸਟਮਰ ਦੇ ਤੌਰ ਦੇ ਉੱਤੇ ਚਾਈਨਾ ਨੂੰ ਇਹ ਅਪਰੂਵਲ ਦੇਣ ਦੀ ਜਿਹੜੀ ਆ ਉਹ ਗੱਲ ਸਾਹਮਣੇ ਜਿਹੜੀ ਉਹ ਆਈ ਆ। ਸੋ ਐਨਵੀਡੀਆ ਦੇ ਨਾਲ ਇਸ ਦਾ ਕੀ ਅਸਰ ਪਊਗਾ AI ਦੇ ਵਿੱਚ, ਜਿਹੜੀ ਕਿ AI ਦੀ ਜਿਹੜੀ ਸੀਗੀ ਇਹਨਾਂ ਦੀ, ਜਿੱਦਾਂ ਚੈਟ GPT ਦਾ ਇਕੁਇਵਲੈਂਟ ਸੀਗਾ ਡੀਪਸੀਕ, ਜੇ ਉਹਨਾਂ ਦੀਆਂ ਕੰਪਨੀਆਂ ਦੇ ਕੋਲ ਐਨਵੀਡੀਆ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਚਿਪ ਜਿਹੜੇ ਉਹ ਪਹੁੰਚਦੇ ਆ, ਉਹਦੇ ਨਾਲ ਚਾਈਨਾ ਕਿੱਥੇ ਤੱਕ AI ਦੇ ਵਿੱਚ ਮਾਰ ਕਰ ਜਾਊਗਾ, ਇਹ ਦੇਖਣ ਵਾਲੀ ਗੱਲ ਆ। ਚਾਈਨਾ ਤੇ ਅਮਰੀਕਾ ਦਾ ਇੱਟ ਖੜਕਾ ਐਡਵਾਂਸਡ ਜਿਹੜੀਆਂ ਚਿਪਸ ਨੂੰ ਲੈ ਕੇ, ਰਾ ਮਟੀਰੀਅਲ ਨੂੰ ਲੈ ਕੇ ਬਣ ਰਿਹਾ ਆ। ਚਾਈਨਾ ਦੇ ਕੋਲ ਟੈਕਨੋਲੋਜੀ ਇੰਨੀ ਅਜੇ ਨਹੀਂ ਹੈਗੀ ਵੀ ਉਹ AI ਦੀਆਂ ਇਸ ਤਰੀਕੇ ਦੀਆਂ ਜਿਹੜੀਆਂ ਚਿਪਸ ਆ ਖੁਦ ਬਣਾ ਸਕੇ। ਇਸ ਲਈ ਉਹ ਇੰਟੈਲੈਕਚੁਅਲ ਪ੍ਰਾਪਰਟੀ ਚੋਰੀ, ਬਿਜ਼ਨਸ ਐਸਪੀਓਨਾਜ ਤੇ ਹੋਰ ਪਤਾ ਨਹੀਂ ਕਿੱਦਾਂ ਦੀਆਂ ਜਿਹੜੀਆਂ ਪ੍ਰੈਕਟਿਸਿਸ ਦੇ ਵਿੱਚ ਅਮਰੀਕਨ ਕੰਪਨੀਆਂ ਦੇ ਉਲਟ ਲੱਗਦਾ ਆ। ਪਰ 25% ਕੱਟ ਦੇ ਲਈ ਰਾਸ਼ਟਰਪਤੀ ਟਰੰਪ ਉਹਨਾਂ ਨੂੰ ਕਾਫੀ ਤਗੜੀਆਂ ਜਿਹੜੀਆਂ ਪਾਵਰਫੁਲ AI ਚਿਪਸ ਵੇਚਣ ਦੇ ਲਈ ਰੈਡੀ ਜਿਹੜੇ ਉਹ ਅੰਦਰੋਂ ਨਜ਼ਰ ਆ ਰਹੇ ਨੇ। ਅਗਲੀ ਖਬਰ ਵਿੱਚ ਚਲੀਏ ਤਾਂ ਜਿਹੜੀਆਂ ਰੀਟੇਲ ਜੌਬ ਕੱਟਸ ਹੋਇਆ, ਕਹਿੰਦੇ 140% ਵੱਧ ਹੋਇਆ ਪਿਛਲੇ ਸਾਲ ਨਾਲੋਂ। ਜੇ 11 ਮਹੀਨਿਆਂ ਦਾ ਦੇਖਿਆ ਜਾਵੇ 92,000 ਜੌਬਸ ਦੇ ਵਿੱਚ ਕੱਟ ਹੋਇਆ ਹੈਗਾ, ਤੇ ਨਵੰਬਰ ਦੇ ਵਿੱਚ 3200 ਜੌਬਸ ਜਿਹੜੀਆਂ ਆ ਉਹ ਕੱਟ ਹੋਈਆਂ। ਰੀਟੇਲ ਇੰਡਸਟਰੀ ਦੇ ਵਿੱਚ 3290 ਜੌਬ ਕੱਟ ਹੋਈਆਂ ਨਵੰਬਰ ਮਹੀਨੇ 'ਚ, ਜਿਹੜਾ ਕਿ 35% ਜ਼ਿਆਦਾ ਆ ਅਕਤੂਬਰ ਮਹੀਨੇ ਨਾਲੋਂ। ਕਹਿੰਦੇ ਵੀ ਇੰਡਸਟਰੀ ਨੇ ਇਹ ਵੀ ਅਨਾਉਂਸ ਕੀਤਾ ਵੀ 91,954 ਜੌਬ ਕੱਟਸ, ਜੋ ਕਿ 140% ਬਣਦਾ ਸੇਮ ਪੀਰੀਅਡ ਦਾ 2024 ਦੇ ਵਿੱਚ। ਪਿਛਲੇ ਸਾਲ ਦੇ ਨਾਲ ਕੰਪੇਅਰ ਕੀਤਾ ਜਾਵੇ, ਇੰਨੀਆਂ ਜੌਬਸ ਜਿਹੜੀਆਂ ਲੇ ਆਫ ਹੋਈਆਂ ਹੈਗੀਆਂ। US ਬੇਸਡ ਇੰਪਲਾਇਰਸ ਨੇ 71,321 ਜੌਬਸ ਜਿਹੜੀਆਂ ਕੱਟ ਕਰ ਦਿੱਤੀਆਂ ਨਵੰਬਰ ਦੇ ਵਿੱਚ, 24% ਪਿਛਲੇ ਸਾਲ ਨਾਲੋਂ ਇਹ ਜ਼ਿਆਦਾ ਹੈਗੀਆਂ ਆ। ਸੋ ਟੋਟਲ ਜਿਹੜਾ ਆ 1.2 ਮਿਲੀਅਨ US ਦੀਆਂ ਜੌਬਸ ਜਿਹੜੀਆਂ ਆ ਉਹ ਘੱਟ ਹੋਈਆਂ ਹੈਗੀਆਂ ਸੋ ਫਾਰ ਦਿਸ ਈਅਰ। ਤੇ ਕਹਿੰਦੇ 7 ਹਾਰਡੈਸਟ ਹਿੱਟ ਜਿਹੜੇ ਸੈਕਟਰਸ ਹੈਗੇ ਆ, ਟੈਕਨੋਲੋਜੀ 1,53,537,
ਰੀਟੇਲ 91,954, ਸਰਵਿਸਿਜ਼ 69,099, ਟੈਲੀਕੋਮਿਊਨੀਕੇਸ਼ਨ 38,035, ਫੂਡ ਇੰਡਸਟਰੀ 34,165, ਨਾਨ ਪ੍ਰੋਫਿਟ 28,696 ਤੇ ਮੀਡੀਆ ਦੇ ਵਿੱਚ 17,163 ਘੱਟ ਹੋਏ ਹੈਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ ਚੇਤਾਵਨੀ ਦਿੱਤੀ ਆ ਲੋਕਾਂ ਨੂੰ ਜਿਹੜੇ ਕਿ ਵਾਈਲਡ ਦੇ ਵਿੱਚ ਮਸ਼ਰੂਮਜ਼ ਖੁੰਬਾਂ ਜਿਹੜੀਆਂ ਆ ਉਹ ਕੱਟਦੇ ਆ। ਸੋ ਮਸ਼ਰੂਮਜ਼ ਸਾਈਕੇਡੈਲਿਕ ਇਫੈਕਟ ਦੇ ਲਈ ਕਈ ਨਸ਼ੇ ਦੇ ਤੌਰ ਦੇ ਉੱਤੇ ਵੀ ਵਾਈਲਡ ਵਾਲੀਆਂ ਜਿਹੜੀਆਂ ਉਹ ਚੱਕ ਲਿਆਉਂਦੇ ਆ ਤੇ ਖਾਂਦੇ ਆ, ਤੇ ਕਹਿੰਦੇ ਵੀ ਹੁਣ ਕਈ ਮਸ਼ਰੂਮਜ਼ ਦੇ ਕਰਕੇ ਪੋਇਜ਼ਨਿੰਗ ਰਿਪੋਰਟ ਕੀਤੀ ਜਾ ਰਹੀ ਹੈ, ਜਿਸ ਕਰਕੇ ਅਜੇ ਤੱਕ ਇੱਕ ਜਣੇ ਦੀ ਮੌਤ ਰਿਪੋਰਟ ਹੋਈ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਬੀਤੇ ਦਿਨਾਂ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ। ਕੈਲੀਫੋਰਨੀਆ 'ਚ ਹੁਣ ਤੱਕ 21 ਅਜਿਹੀਆਂ ਕਨਫਰਮਡ ਪੋਇਜ਼ਨਿੰਗਸ, ਬੇਸਿਕਲੀ ਜ਼ਹਿਰੀਲੀਆਂ ਖੁੰਬਾਂ ਜਿਹੜੀਆਂ ਉਹ ਖਾਣ ਕਰਕੇ ਲੋਕ ਜ਼ੇਰੇ ਇਲਾਜ ਹੋਏ ਨੇ, ਜਿਨ੍ਹਾਂ 'ਚੋਂ ਇੱਕ ਜਣੇ ਦੀ ਮੌਤ ਹੋ ਚੁੱਕੀ ਆ। CDPH ਵਾਲੇ ਜਿਹੜੇ ਉਹ ਕਹਿ ਰਹੇ ਆ ਵੀ ਇਹ ਜਿਹੜੀਆਂ ਖੁੰਬਾਂ ਖਾਣ ਦੇ ਨਾਲ ਇੰਨਾ ਕੁ ਜ਼ਿਆਦਾ ਭਿਆਨਕ ਤੁਹਾਡੇ ਸਰੀਰ ਦੇ ਉੱਤੇ ਅਸਰ ਪੈਂਦਾ ਆ ਵੀ ਤੁਹਾਨੂੰ ਲਿਵਰ ਪਲਾਂਟ ਵੀ ਜਿਹੜਾ ਉਹ ਕਰਾਉਣਾ ਪੈ ਸਕਦਾ। ਲੀਵਰ ਡੈਮੇਜ ਇੰਨਾ ਜ਼ਿਆਦਾ ਹੋ ਜਾਂਦਾ ਹੈਗਾ ਆ। ਸੋ ਮੈਕਟੌਕਸਿਨ ਪੋਇਜ਼ਨਿੰਗ ਜਿਹੜੀਆਂ ਆ ਇਹਨਾਂ ਖੁੰਬਾਂ ਦੇ ਕਰਕੇ ਹੋ ਰਹੀਆਂ ਆ। ਜ਼ਿਆਦਾਤਰ ਕਹਿੰਦੇ ਵੀ ਹਾਰਡਵੁੱਡ ਟਰੀਜ਼ ਤੇ ਓਕਸ ਦੇ ਨਜ਼ਦੀਕ ਇੱਦਾਂ ਦੀਆਂ ਜਿਹੜੀਆਂ ਖੁੰਬਾਂ ਆ ਉਹ ਪਾਈਆਂ ਜਿਹੜੀਆਂ ਉਹ ਜਾਂਦੀਆਂ ਹੈਗੀਆਂ ਆ, ਤੇ ਕਹਿੰਦੇ ਵੀ ਅਕਸਰ ਹੀ ਲੋਕ ਭੁਲੇਖੇ ਦੇ ਨਾਲ, ਗਲਤੀ ਦੇ ਨਾਲ ਇਹ ਜ਼ਹਿਰੀਲੀਆਂ ਖੁੰਬਾਂ ਜਿਹੜੀਆਂ ਆ ਉਹ ਵਾਈਲਡ ਦੇ ਵਿੱਚ ਜਾ ਕੇ ਜਦੋਂ ਖਾਸ ਕਰਕੇ ਫੋਰਜਿੰਗ ਕਰਨ ਜਾਂਦੇ ਆ ਵੀ ਉਹ ਉੱਥੇ ਜਿਹੜੀਆਂ ਉਹ ਚਲੇ ਖਾ ਲੈਂਦੇ ਆ, ਜਿਹਦੇ ਕਰਕੇ ਬਹੁਤ ਸਮੱਸਿਆ ਜਿਹੜੀ ਆਉਂਦੀ ਹੈ। ਕਹਿੰਦੇ ਵੀ ਜ਼ਿਆਦਾਤਰ 6 ਤੋਂ 24 ਘੰਟਿਆਂ ਦੇ ਵਿੱਚ ਹੀ ਤੁਹਾਨੂੰ ਇਸ ਦੇ ਜਿਹੜੇ ਭੈੜੇ ਸਿੰਪਟਮ ਆ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਯੂਐਸ ਨੇ ਮੈਕਸੀਕੋ ਨੂੰ ਕਹਿੰਦੇ ਲਿਸਟ ਦਿੱਤੀ ਸੀ ਵੀ ਆਹ ਜਿਹੜੇ ਰਸ਼ੀਅਨ ਸਪਾਈਜ਼ ਆ ਇਹ ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਮੁਲਕ ਦੇ ਵਿੱਚ ਰਹਿ ਰਹੇ ਹੈਗੇ ਆ, ਤੇ ਮੈਕਸੀਕੋ ਨੇ ਕਹਿੰਦੇ ਉਹਨਾਂ ਨੂੰ ਰਹਿਣ ਵੀ ਦਿੱਤਾ। ਤੇ ਬਾਰ-ਬਾਰ ਜੋ ਅਮਰੀਕਨ ਅਥਾਰਟੀਜ਼ ਆ ਉਹ ਮੈਕਸੀਕੋ ਦੇ ਕੋਲ ਕੰਪਲੇਨ ਕਰਦੇ ਰਹੇ, ਤੇ ਪਰ ਪ੍ਰੈਜ਼ੀਡੈਂਟ ਐਂਡਰੇ ਮੈਨੂਅਲ ਲੋਪੇਜ਼ ਓਬਰਾਡੋਰ ਜਿਹੜੇ ਸੀ ਉਹਨਾਂ ਨੇ 2022 ਚ ਕਿਹਾ ਵੀ ਸਾਡੇ ਕੋਲ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਵਾਸ਼ਿੰਗਟਨ ਵਾਰ-ਵਾਰ ਕਹਿ ਰਿਹਾ ਸੀ ਵੀ ਆਹ ਦੇਖੋ ਆਹ ਜਿਹੜੇ ਏਜੰਟਸ ਆ ਇਹ ਕੰਮ ਕਰ ਰਹੇ ਆ। CIA ਨੇ ਇਵਨ ਪੂਰੀ ਲਿਸਟ ਜਿਹੜੀ ਤਿਆਰ ਕੀਤੀ ਸੀ, 2 ਦਰਜਨ ਦੇ ਕਰੀਬ ਜਿਹੜੇ ਰਸ਼ੀਅਨ ਸਪਾਈਜ਼ ਆ ਉਹ ਐਜ਼ ਏ ਡਿਪਲੋਮੇਟਸ ਕੰਮ ਕਰਦੇ ਸੀ ਮੈਕਸੀਕੋ ਦੇ ਵਿੱਚ, ਤੇ ਮੈਕਸੀਕੋ ਨੇ ਉਹਨਾਂ ਨੂੰ ਕਿੱਕ ਨਹੀਂ ਕੀਤਾ। ਇਸ ਕਰਕੇ ਅਮਰੀਕਾ ਵਾਲੇ ਕਾਫੀ ਜਿਹੜੇ ਔਖੇ ਹੈਗੇ ਆ। ਯੂਨਾਈਟਿਡ ਸਟੇਟਸ ਨੇ ਇਹ ਕਿਹਾ ਵੀ ਮੈਕਸੀਕੋ ਤੋਂ 2023 ਦੇ ਵਿੱਚ ਵੱਡਾ ਪ੍ਰੋਮਿਸ ਲਿਆ ਗਿਆ ਸੀ ਵੀ ਤੁਸੀਂ ਰਸ਼ੀਅਨ ਜਿਹੜੇ ਸਪਾਈਜ਼ ਆ ਉਹਨਾਂ ਨੂੰ ਐਜ਼ ਏ ਡਿਪਲੋਮੇਟ ਨਹੀਂ ਰਹਿਣ ਦਓਗੇ, ਪਰ ਇਹ ਸਾਰੇ ਕੁਛ ਤੇ ਹੋਇਆ ਕੁਛ ਨਹੀਂ। ਮੈਕਸੀਕੋ ਗਵਰਨਮੈਂਟ ਨੇ ਮਾੜੀ ਮੋਟੀ ਹੈਲਪ ਕੀਤੀ। ਔਨ ਗੋਨਜ਼ਾਲਸ ਜੋ ਡਾਇਰੈਕਟਰ ਵੈਸਟਰਨ ਹੈਮੀਸਫੀਅਰ ਦੇ ਹੈਗੇ ਆ ਤੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਉੱਤੇ ਵੀ ਹੈਗੇ ਆ, ਪਰ ਕਹਿੰਦੇ ਵੀ ਉਹਨਾਂ ਨੇ ਨਾਮ ਵਗੈਰਾ ਜਿਹੜੇ ਸਪਾਈ ਸੀ ਉਹਨਾਂ ਦੇ ਨਹੀਂ ਦਿੱਤੇ। ਜੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਇੱਕ ਪਿਓ ਨੇ ਆਪਣੇ 7 ਸਾਲ ਦੇ ਬੱਚੇ ਨੂੰ ਬਚਾਉਣ ਖਾਤਰ ਉਸਦੀ ਆਪਣੀ ਜਿਹੜੀ ਬਚਾਉਂਦੇ ਉਸਦੀ ਆਪਣੀ ਜਾਨ ਜਿਹੜੀ ਚਲੇ ਗਈ। ਇੱਕ ਕਾਇਆਕ ਦੇ ਵਿੱਚ ਇੱਕ ਲੇਕ ਪੈਰਿਸ ਸਟੇਟ ਰੀਕ੍ਰੀਏਸ਼ਨ ਏਰੀਆ ਦੇ ਵਿੱਚ ਇਹ ਗਏ ਹੋਏ ਸੀ ਪਿਓ ਪੁੱਤ। ਜਦ 54 ਸਾਲਾਂ ਦਾ ਪੇ ਦੇ ਨਾਲ ਉਸਦੇ 7 ਸਾਲ ਦਾ ਬੱਚਾ ਸੀਗਾ ਤੇ ਉਹ ਕੈਪਸਾਈਜ਼ ਕਰ ਗਿਆ। ਉਲਟ ਗਈ ਜਿਹੜੀ ਉਸਦੀ ਕਾਇਆਕ, ਤੇ ਉਸ ਨੂੰ ਪਾਣੀ 'ਚੋਂ ਨਾ ਡੁੱਬੇ ਉਹਦਾ 7 ਸਾਲ ਦਾ ਬੱਚਾ, ਉਸ ਨੂੰ ਪਾਣੀ ਦੇ ਉੱਤੇ ਉਸਨੇ ਰੱਖਿਆ, ਪਰ ਉਸ ਨੂੰ ਬਚਾਉਂਦੇ ਕਹਿੰਦੇ ਵੀ ਉਸ 54 ਸਾਲਾਂ ਦੇ ਪੇ ਦੀ ਆਪ ਮੌਤ ਹੋ ਗਈ ਆ। ਸ਼ਨੀਚਰਵਾਰ ਦੀ ਇਹ ਘਟਨਾ ਦੱਸੀ ਜਾਂਦੀ ਆ ਲੇਕ ਪੈਰਿਸ ਸਟੇਟ ਰੀਕ੍ਰੀਏਸ਼ਨ ਏਰੀਆ ਦੇ ਵਿੱਚ। ਕੈਲੀਫੋਰਨੀਆ ਸਟੇਟ ਪਾਰਕ ਪੀਸ ਆਫਿਸਰਸ ਉਹਨਾਂ ਨੇ ਰਿਪੋਰਟ ਕੀਤਾ ਤਕਰੀਬਨ ਮੋਨਰੇ ਬੀਚ ਦੇ ਨਜ਼ਦੀਕ ਇਸ ਪਾਣੀ ਦੇ ਵਿੱਚ ਤਕਰੀਬਨ ਸ਼ਾਮੀ 4:15 ਵਜੇ ਪੈਟਰੋਲ ਵੈਸਲ ਦੇ ਨਾਲ ਉੱਥੇ ਉਲਟੀ ਹੋਈ ਕਾਇਆਕ ਦੇ ਨਜ਼ਦੀਕ ਜਿਹੜੇ ਉਹ ਪਹੁੰਚੇ। ਜਦ ਉਹਨਾਂ ਨੇ ਉਹ ਬੰਦੇ ਨੂੰ ਬਾਹਰ ਕੱਢਿਆ ਤਾਂ ਉਹ ਬੇਹੋਸ਼ ਸੀਗਾ ਤੇ ਉਹ ਆਪ ਪਾਣੀ ਦੇ ਵਿੱਚ ਥੋੜਾ ਡੁੱਬਿਆ ਹੋਇਆ ਸੀਗਾ। ਮੁੰਡਾ ਵੀ ਕਹਿੰਦੇ ਵੀ ਡਿਸਟ੍ਰੈਸ ਦੇ ਵਿੱਚ ਸੀਗਾ, ਪਰ ਉਹ ਜੀਵਤ ਸੀਗਾ। ਪਿਓ ਨੂੰ ਜਿਹੜਾ ਉਹ ਫੜੀ ਬੈਠਾ ਸੀਗਾ, ਉਹਨੂੰ ਇਹ ਨਹੀਂ ਸੀ ਪਤਾ ਵੀ ਜਿਸ ਦੇ ਸਹਾਰੇ ਉਹ ਇਸ ਟਾਈਮ ਜੀਵਤ ਆ ਉਹ ਉਸਦੀ ਲਾਸ਼ ਦਾ ਸਹਾਰਾ ਲੈ ਕੇ ਇਸ ਟਾਈਮ ਬਚਿਆ ਪਿਆ ਆ। ਅਫਸਰਾਂ ਨੇ ਉਸ ਨੂੰ CPR ਉਸ 54 ਸਾਲ ਦੇ ਪੇ ਨੂੰ ਜਿਹੜੀ ਉਹ ਦਿੱਤੀ, ਪਰ ਉਸ ਨੂੰ ਹਸਪਤਾਲ 'ਚ ਵੀ ਲੈ ਕੇ ਗਏ, ਪਰ ਉੱਥੇ ਜਿਹੜਾ ਉਹ ਦਮ ਤੋੜ ਗਿਆ। ਸੋ
ਇੱਕ ਜਿਹੜੀ ਚੀਜ਼ ਅਧਿਕਾਰੀਆਂ ਨੇ ਦੱਸੀ ਵੀ ਨਾ ਹੀ ਉਸ 54 ਸਾਲ ਦੇ ਬੰਦੇ ਨੇ ਤੇ ਨਾ ਹੀ ਉਹਦੇ 7 ਸਾਲ ਦੇ ਮੁੰਡੇ ਨੇ ਲਾਈਫ ਜੈਕਟ ਨਹੀਂ ਸੀ ਪਹਿਨੀ ਹੋਈ। ਕਯਾਕ ਜਦੋਂ ਫਲਿਪ ਜਿਹੜੀ ਉਹ ਕੀਤੀ ਆ, ਬਟ ਉਹਨਾਂ ਨੂੰ ਇੱਕ ਲਾਈਫ ਜੈਕਟ ਵੈਸਲ ਦੇ ਵਿੱਚ ਬਰਾਮਦ ਹੋਈ ਆ। ਹਾਲ ਦੀ ਘੜੀ ਇਸ ਬੰਦੇ ਦੀ ਜਿਹੜੀ ਸ਼ਨਾਖਤ ਆ ਉਹਨਾਂ ਨੇ ਨਹੀਂ ਕੀਤੀ। ਇਸ ਹਾਦਸੇ ਤੋਂ ਬਾਅਦ ਦੇ ਵਿੱਚ ਜਿਹੜੇ ਅਧਿਕਾਰੀ ਉਹਨਾਂ ਨੇ ਕਿਹਾ, ਜਦੋਂ ਵੀ ਕਿਤੇ ਤੁਸੀਂ ਪਾਣੀ ਦੇ ਵਿੱਚ ਜਾਓ, ਆਪਣੇ ਲਈ ਜਾਂ ਜਿੰਨੇ ਵੀ ਜਾਣੇ ਆ ਸਾਰੇ ਜਾਣੇ ਲਾਈਫ ਜੈਕਟ ਪਹਿਨ ਕੇ ਜਿਹੜੇ ਉਹ ਜਾਓ, ਉਸ ਨੂੰ ਚੰਗੀ ਤਰ੍ਹਾਂ ਫਿੱਟ ਕਰਕੇ ਜਿਹੜਾ ਪਾਇਆ ਹੋਵੇ, ਤਾਂ ਜੋ ਇਦਾਂ ਦੀਆਂ ਡੁੱਬਣ ਦੀਆਂ ਘਟਨਾਵਾਂ ਦਾ ਬਚਾਅ ਹੋ ਸਕੇ। ਜੀ। ਅਗਲੀ ਖਬਰ ਵੱਲ ਚਲੀਏ ਤੇ ਇੱਕ ਬੀਬੀ ਜਿਹੜੀ ਕਿ 73 ਸਾਲਾਂ ਦੀ ਆ, ਉਹ ਆਪਣੇ ਆਪ ਨੂੰ ਬਹੁਤ ਅਮੀਰ ਖਾਨਦਾਨ ਚੋਂ ਦੱਸਦੀ ਸੀ ਤੇ ਉਹ ਕਹਿੰਦੀ ਸੀ ਵੀ ਉਹਦੇ ਕੋਲ ਮਿਲੀਅਨਸ ਆਫ ਡਾਲਰ ਆ ਤੇ ਉਹ ਹੁਣ ਪਤਾ ਚੱਲਿਆ ਵੀ FBI ਦੇ ਮੁਤਾਬਕ ਉਹਨੇ $30 ਮਿਲੀਅਨ ਲੋਕਾਂ ਤੋਂ ਲੁੱਟ ਲਿਆ ਹੈਗਾ। ਇਹ ਨਿਊਜ਼ ਰਿਲੀਜ਼ ਕੀਤੀ ਗਈ ਹੈ। ਇਨਵੈਸਟੀਗੇਟਰਸ ਨੇ ਕਿਹਾ ਮੈਰੀ ਕੈਰੋਲ ਮੈਕਡੋਨਲ ਜੋ ਮਿਸ਼ੀਗਨ ਦੀ ਨੇਟਿਵ ਹੈਗੀ ਆ ਤੇ ਆਪਣੇ ਆਪ ਨੂੰ ਮੈਕਡੋਨਲ 에ਅਰਕ੍ਰਾਫਟ ਫੈਮਿਲੀ ਜਿਹੜੀ ਆ ਉਹਨੂੰ ਕਹਿੰਦੀ ਸੀ ਵੀ ਮੈਂ ਉਹਨਾਂ ਦੀ ਜਾਨਨਸ਼ੀਨ ਹੈਗੀ ਆ ਤੇ ਕਹਿੰਦੀ ਵੀ ਸੀਕ੍ਰੇਟ ਟਰਸਟ ਹੈਗਾ ਮੇਰੇ ਕੋਲ $80 ਮਿਲੀਅਨ ਦਾ ਤੇ ਮੈਂ ਉਸ ਨੂੰ ਐਕਸੈਸ ਕਰਨ ਲਈ ਕਾਮਯਾਬ ਹੋ ਜਾਵਾਂਗੀ। ਪਰ ਕਹਿੰਦੇ ਜੁਲਾਈ 2017 ਤੋਂ ਲੈ ਕੇ ਮਈ 2018 ਤਾਈਂ ਨੋਇੰਗਲੀ ਕਹਿੰਦੀ ਵੀ ਡੀਫਰਾਡ ਕੀਤਾ ਉਹਨ ਕਈ ਸਕੀਮ ਇਦਾਂ ਦੀਆਂ ਲਾਈਆਂ ਜਿਹੜੇ ਲੋਕਾਂ ਤੋਂ ਫੰਡ ਇਕੱਠੇ ਕੀਤੇ ਜਾ ਸਕਣ। $14.7 ਮਿਲੀਅਨ ਟੋਟਲ ਜਿਹੜਾ ਹੈ ਉਹਦੇ ਵੱਲੋਂ ਕਲੈਕਟ ਕੀਤਾ ਗਿਆ। 73 ਸਾਲਾਂ ਦੀ ਓਲਡ ਇਸ ਬੀਬੀ ਨੇ $15 ਮਿਲੀਅਨ ਹੋਰ ਜਿਹੜੀ ਐਡੀਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਆ ਉੱਥੋਂ ਵੀ ਜਿਹੜੇ ਪੈਸੇ ਆ ਉਹ ਚੋਰੀ ਕਰ ਲਏ। ਅਕਸਰ ਜਿਹੜੇ ਲੋਕ ਆਪਣੇ ਆਪ ਨੂੰ ਜ਼ਿਆਦਾ ਅਮੀਰ ਦੱਸਦੇ ਆ ਚੋਰ ਹੀ ਨਿਕਲਦੇ ਆ। ਸੋ ਇਹ ਬੀਬੀ ਨੇ ਵੀ ਉਹੀ ਚੀਜ਼ ਜਿਹੜੀ ਉਹ ਕਰਕੇ ਦਿਖਾਈ। ਵੀ ਕਹਿੰਦੀ ਰਹੀ ਵੀ ਮੈਂ ਬਹੁਤ ਅਮੀਰ ਹਾਂ, ਬੜੇ ਤਗੜੇ ਪਰਿਵਾਰ ਚੋਂ ਆ, ਪਰ ਨਿਕਲੀ ਜਿਹੜੀ ਉਹ ਬਾਅਦ 'ਚ ਚੋਰ। ABC ਜਿਹੜੇ ਉਹਨਾਂ ਨੇ ਜਿਮੀ ਕਿਮਲ, ਜਿਸ ਨੂੰ ਜਿਹੜੇ ਆ ਚਾਰਲੀ ਕਰਕ ਦੀ ਮੌਤ ਤੋਂ ਬਾਅਦ 'ਚ ਸਸਪੈਂਡ ਕਰ ਦਿੱਤਾ ਸੀਗਾ ABC ਚੈਨਲ ਵਾਲਿਆਂ ਨੇ। ਉਸ ਦਾ ਜਿਹੜਾ ਰਾਤ ਦਾ ਸ਼ੋਅ ਆ ਉਸ ਨੂੰ ਰੋਕ ਦਿੱਤਾ ਗਿਆ ਸੀਗਾ, ਪਰ ਇਵੈਂਚੁਅਲੀ ਉਹ ਦੁਬਾਰਾ ਔਨ ਏਅਰ ਜਿਹੜਾ ਉਹ ਬ੍ਰੌਡਕਾਸਟ ਕਰਨ ਲੱਗ ਗਿਆ ਸੀ। ਉਸ ਦੇ ਨਾਲ ਹੁਣ ABC ਨੇ 1 ਸਾਲ ਦਾ ਜਿਹੜਾ ਕੰਟਰੈਕਟ ਆ ਉਸ ਦੀ ਐਕਸਟੈਂਸ਼ਨ ਕਰ ਲਈ ਹੈਗੀ ਆ। ਸੋ ਕੁਛ ਮਹੀਨੇ ਪਹਿਲਾਂ ਹੀ ਅਜੇ ਇਸ ਨੂੰ ਬਾਹਰ ਦਾ ਇੱਕ ਹਿਸਾਬ ਦੇ ਨਾਲ ਰਸਤਾ ਜਿਹੜਾ ਉਹ ਦਿਖਾਇਆ ਗਿਆ ਸੀਗਾ। ਅਗਲੇ ਸਾਲ ਮਈ ਮਹੀਨੇ 'ਚ ਕਹਿੰਦੇ ਵੀ ਇਸ ਦਾ ਕੰਟਰੈਕਟ ਉਹ ਐਕਸਪਾਇਰ ਹੋਣ ਵਾਲਾ ਸੀਗਾ, ਪਰ ਹੁਣ ਉਸ ਨੂੰ ਮਈ 2027 ਤੱਕ ਔਨ ਏਅਰ ਰੱਖਣ ਦੇ ਲਈ ਜਿਹੜਾ ਆ ਉਹ ਮਨਜ਼ੂਰੀ ਜਿਹੜੀ ਮਿਲ ਗਈ ਆ। ਆਪਸ ਦੇ ਵਿੱਚ ABC ਦਾ ਤੇ ਜਿਮੀ ਕਿਮਲ ਦਾ ਸਮਝੌਤਾ ਜਿਹੜਾ ਉਹ ਹੋ ਚੁੱਕਾ ਆ। ਸਤੰਬਰ ਮਹੀਨੇ ਦੇ ਵਿੱਚ ਇਸ ਦਾ ਭਵਿੱਖ ਡਾਵਾਂਡੋਲ ਲੱਗ ਰਿਹਾ ਸੀਗਾ। ਚੱਲਦੀ ਇੱਕ ਹਿਸਾਬ ਦੇ ਨਾਲ ਰਿਕਾਰਡਿੰਗ ਦੇ ਦੌਰਾਨ ਹੀ, ਜਦੋਂ ਇਸ ਦੇ ਸ਼ੋਅ ਰਿਕਾਰਡ ਹੋ ਰਹੇ ਸੀ, ਉਦੋਂ ਹੀ ਇਸ ਦੀ ਸਸਪੈਂਸ਼ਨ ਆ ਗਈ ਸੀ, ਪਰ ਬਾਅਦ ਦੇ ਵਿੱਚ ਜਿਹੜੀ ਸਸਪੈਂਸ਼ਨ ਆ ਉਸ ਨੂੰ ਲਿਫਟ ਕਰ ਦਿੱਤਾ ਗਿਆ ਸੀਗਾ। ਸੋ ਹੁਣ ਦੇਖਦੇ ਹਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਜਿਹੜਾ ਉਹ ਬਣਦਾ ਆ। ਇਸ ਦੇ ਉੱਤੇ ਦੋਸ਼ ਸੀਗਾ ਜਿਹੜੇ ਖਾਸ ਕਰਕੇ ਕੰਜ਼ਰਵੇਟਿਵਸ ਦੇ ਦੁਆਰਾ, ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਵੀ ਇਸ ਨੇ ਜਿਹੜੀ ਚਾਰਲੀ ਕਰਕ ਆ ਉਸ ਦੀ ਮੌਤ, ਉਸ ਦੀ ਜਿਹੜੀ ਅਸੈਸੀਨੇਸ਼ਨ ਆ ਉਸ ਦਾ ਭੱਦਾ ਜਿਹੜਾ ਉਹ ਮਜ਼ਾਕ ਉਡਾਇਆ ਸੀਗਾ। ਸੋ ਉੱਦਾਂ ਤਾਂ ਜਿਹੜੇ FCC ਵਾਲਿਆਂ ਨੂੰ ਵੀ ਇਸ ਦੇ ਮਗਰ ਪਾਇਆ ਗਿਆ ਸੀਗਾ, ਪਰ ਇਵੈਂਚੁਅਲੀ ਲੋਕਾਂ ਨੇ ਹੀ ਜ਼ੋਰ ਪਾਉਣ ਦੇ ਕਰਕੇ ABC ਨੇ ਮੁੜ ਇਸ ਨੂੰ ਜਿਹੜਾ ਮੁੜ ਦੁਬਾਰਾ ਔਨ ਏਅਰ ਲੈ ਆਂਦਾ ਸੀ। ਹੁਣ 1 ਸਾਲ ਦੀ ਇਸ ਦੀ ਐਕਸਟੈਂਸ਼ਨ ਹੋ ਚੁੱਕੀ ਆ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਨੂੰ ਜਾਂਦਾ ਹੈ ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $282 ਤੇ 59 ਪੈਸੇ ਤੇ $1 ਦੇ ਬਰਾਬਰ ਇੰਡੀਆ ਦੇ $90 ਤੇ 11 ਪੈਸੇ। ਜੀ, ਤੇ ਮਾਰਕੀਟਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਅੱਜ ਡਾਓ ਜੋਨ 200 ਤੇ 16 ਪੁਆਇੰਟ ਘਟਿਆ, 47,739 ਤੇ ਬੰਦ ਹੋਇਆ। S&P 24 ਪੁਆਇੰਟ ਘਟ ਕੇ 6847 ਦੇ ਉੱਤੇ, ਨੈਸਡੈਕ 32 ਪੁਆਇੰਟ ਘਟ ਕੇ 23,546 ਦੇ ਉੱਤੇ। ਸੋਨੇ ਦਾ ਭਾਅ 4200 ਤੇ $25 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $59 ਪ੍ਰਤੀ ਬੈਰਲ। 10 year yield 4.16%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 90,000 ਤੇ $69 ਦੇ ਬਰਾਬਰ ਤੇ ਇਥੀਰੀਅਮ 3108 $3108 ਦੇ ਬਰਾਬਰ ਚੱਲ ਰਿਹਾ ਆ। ਜੀ,
ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।